ਜੀ ਸੱਜਣੋ, ਲੋਕ ਕਹਾਣੀ ਦਾ ਸਿਲਸਿਲਾ ਦੁਬਾਰਾ ਸ਼ੁਰੂ ਕਰਦਾ ਹੈ ਤੇ ਅੱਜ ਜਿਹੜੀ ਲੋਕ ਕਹਾਣੀ ਤੁਹਾਡੇ ਵਾਸਤੇ ਲੈ ਕੇ ਆਇਆ, ਪੰਜਾਬ ਦਾ ਪਹਿਲਾ ਵੱਡਾ ਰਾਠ ਰਾਜਾ ਪੋਰਸ, ਉਸ ਦੀ ਕਹਾਣੀ ਹੈ। ਰਾਜਾ ਪੋਰਸ ਸਿਕੰਦਰ ਆਜ਼ਮ ਦੀ ਅਸਲ ਦੇ ਵਿੱਚ ਇਹ ਕਹਾਣੀ ਹੈ। ਤੇ ਜਿਸ ਬੰਦੇ ਨੇ ਰਾਠ ਵੇਖਣਾ ਹੋਵੇ ਨਾ, ਉਹ ਰਾਜਾ ਪੋਰਸ ਨੂੰ ਜ਼ਰੂਰ ਪੜ੍ਹੇ ਜਾਂ ਸੁਣੇ। ਐਡਾ ਵੱਡਾ ਰਾਠ ਸ਼ਾਇਦ ਦੁਨੀਆ ਤੇ ਕੋਈ ਨਾ ਲੱਭੇ ਤੁਹਾਨੂੰ, ਜਿਹੜਾ ਰਾਜਾ ਪੋਰਸ ਹੋਇਆ ਹੈ। ਇਹ ਕਹਾਣੀ ਮੇਰੇ ਮੁਰਸ਼ਿਦ ਦੀ ਕਿਤਾਬ ਕਮਾਲ ਕਹਾਣੀ ਮੁਰੱਤਬ ਡਾਕਟਰ ਸਈਦ ਬੂਟਾ ਸਾਹਿਬ ਕਮਾਲ ਕਹਾਣੀ ਦੇ ਵਿੱਚੋਂ ਇਹ ਕਹਾਣੀ ਮੈਂ ਲਈ ਹੈ, ਜਿਹੜੀ ਤਕਰੀਬਨ ਕਮਾਲ ਕਹਾਣੀ ਦੇ ਵਿੱਚੋਂ ਪਹਿਲੀ ਕਹਾਣੀ ਹੀ ਹੈ ਰਾਜਾ ਪੋਰਸ। ਕਹਾਣੀ ਸੁਣੋ ਤੇ ਚੱਸ ਲਓ, ਜਿਵੇਂ ਆਂਦੇ ਨਾ ਕਿ ਸਵਾਦ ਨਾ ਆਵੇ ਤਾਂ ਪੈਸੇ ਵਾਪਸ। ਕਹਾਣੀ ਸੁਣੋ, ਚੱਸ ਲਓ, ਜੇ ਸਵਾਦ ਨਾ ਆਵੇ ਤਾਂ ਵਾਕਈ ਪੈਸੇ ਵਾਪਸ। ਜੇ ਇਹ ਕਹਾਣੀ ਚੰਗੀ ਲੱਗੇ ਤਾਂ ਇਸ ਨੂੰ ਅੱਗੇ ਲੋਕਾਂ ਤੱਕ ਪਹੁੰਚਾਓ, ਇਹਨੂੰ ਲਾਈਵ ਫਾਰਵਰਡ ਤੇ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕ ਵੀ ਇਸ ਪੰਜਾਬ ਦੇ ਐਕਚੁਅਲ ਜਿਹੜਾ ਸਹੀ ਮਾਨੇ 'ਚ ਰਾਠ ਹੈ ਉਸ ਤੋਂ ਇਹ ਰੋਸ਼ਨਾਸ ਹੋ ਸਕਣ। ਰਾਜਾ ਪੋਰਸ। ਬਾਦਸ਼ਾਹ ਢੇਰ ਹਨ ਪਰ ਜਿਹੜੇ ਆਜ਼ਮ ਸਦਾਵਣਾ ਹੈ ਇਹ ਬਹੁ ਘੱਟ ਸਦਾਊਗਾ ਹਨ। ਰਾਜਾ ਪੋਰਸ। ਬਾਦਸ਼ਾਹ ਢੇਰ ਹਨ ਪਰ ਜਿਹੜਾ ਆਜ਼ਮ ਸਦਾਵਣਾ ਹੈ ਇਹ ਬਹੁ ਘੱਟ ਸਦਵਾ ਗਏ। ਦਾਰਾ ਆਜ਼ਮ ईरान ਦਾ ਬਾਦਸ਼ਾਹ ਹੋਇਆ ਹੈ, ਮੁੜ ਸਿਕੰਦਰ ਵੀ ਆਜ਼ਮ ਸਦਵਾਇਆ ਹੈ। ਮੁਗਲ ਬਾਦਸ਼ਾਹ ਅਕਬਰ ਵੀ ਆਜ਼ਮ ਸਦਵਾਇਆ ਹੈ ਤੇ ਅਸ਼ੋਕ ਆਜ਼ਮ ਵੀ ਆਜ਼ਮ ਸਦਵਾ ਗਿਆ ਹੈ। ਸ਼ਾਹਦਾਰਾ ईरान ਦਾ ਬਾਦਸ਼ਾਹ ਹੋਇਆ ਹੈ, ਉਹ ਹਫਤ ਅਕਲੀਮ ਹੋਇਆ ਹੈ, 7 ਵਲਾਇਤੀ ਉਹਦੇ ਮਤਾਇਤ ਹਨ। ਮਕਦੂਨੀਆ ਦਾ ਬਾਦਸ਼ਾਹ ਫਿਲਕੋਸ ਹੋਇਆ ਹੈ, ਫਿਲਕੋਸ ਸਿਕੰਦਰ ਦਾ ਪਿਓ ਆ। ਇਹ ਫਿਲਕੂਸ ਟਿਕੇ ਤਾਰ ਦਿੰਦਾ ਸ਼ਾਹਦਾਰਾ ईरान ਵਾਲੇ ਦੇ ਅੱਗੇ। ਉਸ ਜ਼ਮਾਨੇ ਜਿਹੜਾ ਟਿਕਾ ਬਣਿਆ ਹੋਇਆ ਸੋਨੇ ਦੇ ਅੰਡੇ ਬਣਾ ਕੇ ਦਿੰਦੇ ਹਨ। ਫਿਲਕੂਸ ਫੌਤ ਹੋ ਗਿਆ ਹੈ ਤਾਂ 17 ਸਾਲਾਂ ਦੀ ਉਮਰ ਵਿੱਚ ਸਿਕੰਦਰ ਬਾਦਸ਼ਾਹ ਬਣਿਆ ਹੈ ਤੇ ਪਿਓ ਦੀ ਗੱਦੀ ਤੋਂ ਜਾ ਬੈਠਾ ਹੈ। ਛਿਮਾਈ ਗੁਜ਼ਰੀ ਖੜੀ ਆਈ, ਹਲਕਾਰੇ ਬਾਦਸ਼ਾਹ ਦਾਰੇ ਦੇ ਆ ਗਏ ਤੇ ਉਹਨਾਂ ਆਖਿਆ ਉਹ ਅੰਡੇ ਦੇ। ਸਿਕੰਦਰ ਆਖਿਆ ਸਾਡੀ ਉਹ ਕੁਕੜੀ ਮਰ ਗਈ ਏ ਜਿਹੜੀ ਅੰਡਾ ਦਿੰਦੀ ਆਈ। ਵਜ਼ੀਰ ਅਮੀਰ ਤੇ ਮਸਾਇਬ ਬੋਲ ਉਠੇ, ਸਿਕੰਦਰ ਹੋਸ਼ ਨਾਲ ਗੱਲ ਕਰ, ਅਸੀਂ ईरान ਨਾਲ ਲੜਨ ਜੋਗੇ ਕੁਝ ਨਹੀਂ। ਸਿਕੰਦਰ ਆਖਿਆ ਜਿਤਨਾ ਜੀਵਣਾ ਹੈ ਸ਼ੇਰ ਦੀ ਜ਼ਿੰਦਗੀ ਜੀਵਣਾ ਹੈ, ਗਿੱਦੜ ਦੀ ਜ਼ਿੰਦਗੀ ਮੈਨੂੰ ਮਨਜ਼ੂਰ ਨਹੀਂ। ਮੈਂ ਆਪਣੇ ਮੁਲਕ ਦਾ ਪੈਸਾ ਇੱਕ ਬਾਦਸ਼ਾਹ ਦੇ ਡਰ ਤੋਂ ਦੇ ਛੱਡਾਂ, ਨਾ ਉਹ ਧੀ ਦੇ ਲੇਖੇ ਨਾ ਦੇਣ ਦੇ ਲੇਖੇ ਕਿਉਂ ਦੇਵਾਂ। ਉਦੋਂ ईरान ਦੇ ਵੱਡੇ ਅਰੂਜ ਹੋਏ, ਉਹਨਾਂ ਦਾ ਤਾਂ ਛੋ ਹੀ ਨਾ ਭਰਿੰਦਾ ਇਹੋ ਜਿਹਾਂ ਤੇ। ਸ਼ਾਹਦਾਰੇ ਨੂੰ ਉਹਨਾਂ ਹਲਕਾਰਿਆਂ ਜਾ ਕੇ ਗੱਲ ਕੀਤੀ ਕਿ ਸਿਕੰਦਰ ਬਾਗੀ ਹੋ ਗਿਆ ਹੈ। ਬਗਾਵਤ ਤਰੋੜਨ ਕਾਰਨ ਸ਼ਾਹਦਾਰਾ ईरान ਤੋਂ ਚੜ੍ਹਿਆ ਹੈ ਤੇ ਮਕਦੂਨੀਆ ਦੀ ਕਾਧ ਨਾਲ ਜਾ ਕੇ ਝੰਡਾ ਲਾਇਆ ਹੈ। ਜਿਹੜੀ ਕੌਮ ਉਠਿੰਦੀ ਪਈ ਹੋਵੇ ਉਹ ਜਫਾਕਾਸ਼ ਹੁੰਦੀ ਹੈ। ईरानी ਕੌਮ ਅਰੂਜ ਤੇ ਗਈ ਖੜੋਤੀ ਆ। ਇਹ ਸ਼ਰਾਬੀ ਹੋ ਚੁੱਕੇ ਹਨ, ਜ਼ਾਨੀ ਹੋ ਚੁੱਕੇ ਹਨ ਤੇ ਅਯਾਸ਼ ਹੋ ਚੁੱਕੇ ਹਨ। ਸਿਕੰਦਰ ਦੀ ਕੌਮ ईरानियों ਨੂੰ ਧੱਕ ਕੇ ईरान ਜਾ ਕੇ ਝੰਡਾ ਲਾਇਆ। ਇਤਨਾ ਪਿੱਛਾ ਮਾਰ ਆਂਦਾ ਸੋ ਇਤਨੇ ਤਾਈਂ ईरानी ਜੰਗ ਤੋਂ ਤੰਗ ਆ ਚੁੱਕੇ ਹਨ ਕਿਉਂ ਜੋ ਐਸ਼ਾ ਨਾ ਰਹੀਆਂ। ਉਸ ਵੇਲੇ ਉਹ ਸਵਾਣੀਆਂ ਦੀ ਜਵਾਨੀ ਲੁਟੇਂਦੇ ਹਨ, ਰਾਗ ਲੁਟੇਂਦੇ ਹਨ। ਜਿਸ ਵੇਲੇ ਕੋਈ ਕੌਮ ਤਰੁੱਟੇ ਨਾਲ ਇਹ ਕਿੰਨਿਆਂ ਕੰਮਾਂ ਤੇ ਆ ਪਾਉਂਦੀਆਂ ਜਿਵੇਂ ਅੱਜ ਕੁਕੜਾਂ ਉੱਤੇ ਆ ਪੈਣ।